ਜੀ। ਕੁਛ ਕੁ ਖ਼ਬਰਾਂ ਆਪਾਂ ਲੋਕਲ ਜੇ ਸ਼ਹਿਰਾਂ ਦੀਆਂ ਕਰਦੇ ਜਾਈਏ, ਫਰਿਜ਼ਨੋ ਦੇ ਵਿੱਚ 60 ਦੇ ਕਰੀਬ ਗੈਂਗ ਮੈਂਬਰਸ ਪੁਲਿਸ ਵਾਲਿਆਂ ਨੇ ਅਰੈਸਟ ਕੀਤੇ ਆ ਤੇ ਪੁਲਿਸ ਚੀਫ ਇਹ ਕਹਿ ਰਿਹਾ ਵੀ ਬਹੁਤ ਸਾਰੇ ਵਿਕਟਮਸ ਜੋ ਆ, ਉਹ ਅੱਗੇ ਨਹੀਂ ਆ ਰਹੇ। ਉਹ ਵਿਟਨੈਸ ਨਹੀਂ ਬਣ ਰਹੇ ਤਾਂ ਕਿ ਆਪਾਂ ਇਹਨਾਂ ਨੂੰ ਚਾਰਜ ਕੀਤਾ ਜਾਵੇ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਫਰਿਜ਼ਨੋ 'ਚ ਗੈਂਗ ਵਾਇਲੈਂਸ, ਸ਼ੂਟਿੰਗ ਬਹੁਤ ਜ਼ਿਆਦਾ ਵਧੀ ਹੋਈ ਹੈਗੀ ਆ। ਇੱਕ ਸਟੋਰ ਦੇ ਸਾਹਮਣੇ 25 ਤੋਂ ਵੱਧ ਸ਼ਾਟਸ ਗਰੋਸਰੀ ਸਟੋਰ ਦੇ ਸਾਹਮਣੇ ਫਾਇਰ ਕੀਤੇ ਗਏ ਤੇ 3 ਜਾਣੇ ਉਹਦੇ ਨਾਲ ਜ਼ਖਮੀ ਵੀ ਹੋਏ ਹੈਗੇ ਆ। ਦੂਸਰਾ ਜੇ ਅੱਗਾਂ ਨੂੰ ਲੈ ਕੇ ਗੱਲ ਕਰਦੇ ਜਾਈਏ, ਫਰਿਜ਼ਨੋ ਦੇ ਵਿੱਚ 9 ਬਿਲਡਿੰਗਸ ਪਿਛਲੇ 2 ਦਿਨਾਂ ਦੇ ਵਿੱਚ ਸੜ ਕੇ ਸੁਆਹ ਹੋਈਆਂ, ਜਿਨ੍ਹਾਂ 'ਚ ਅਪਾਰਟਮੈਂਟ ਵੀ ਸੀ, ਕਮਰਸ਼ੀਅਲ ਬਿਲਡਿੰਗਸ ਵੀ ਸੀ। ਫਰਿਜ਼ਨੋ ਏਰੀਏ ਦੇ ਵਿੱਚ ਬਹੁਤ ਸਾਰੀਆਂ ਬਿਲਡਿੰਗਸ ਐਮਪਟੀ ਵੀ ਹੈਗੀਆਂ ਆ। ਸੋ ਸਿਟੀ ਆਫ ਫਰਿਜ਼ਨੋ ਬਹੁਤ ਕੋਸ਼ਿਸ਼ ਕਰ ਰਹੀ ਆ ਉਹ ਸਾਰੀਆਂ ਬਿਲਡਿੰਗਸ ਜਾਂ ਤਾਂ ਜੋ ਓਨਰਸ ਹੈਗੇ ਆ ਉਹਨਾਂ ਨੂੰ ਕਿਰਾਏ ਤੇ ਦੇਣ ਤੇ ਜਾਂ ਉਹਨਾਂ ਨੂੰ ਢਾਣ। ਤੇ ਕਿਉਂਕਿ ਇੱਕ ਤਾਂ ਹੋਮਲੈਸਨੈਸ ਦੀ ਪ੍ਰੋਬਲਮ ਵੱਧਦੀ ਜਾ ਰਹੀ ਹੈ ਉਹਨਾਂ ਬਿਲਡਿੰਗਸ ਦੇ ਵਿੱਚ ਤੇ ਦੂਸਰਾ ਅੱਗ ਦਾ ਖਤਰਾ ਹੈਗਾ। ਸੋ 9 ਬਿਲਡਿੰਗ ਸੜਨੀਆਂ ਤੇ ਫਾਇਰ ਫਾਈਟਰਸ ਕਾਫੀ ਵੱਡੀ ਗਿਣਤੀ ਦੇ ਵਿੱਚ ਇਸ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਸੀ। ਇਹ ਕੁਝ ਕੁ ਖਬਰਾਂ ਜੋ ਲੋਕਲ ਫਰਿਜ਼ਨੋ ਏਰੀਆ ਦੀਆਂ। ਅਲਟਰਾਡੋ ਕਾਉਂਟੀ ਦੇ ਵਿੱਚ ਇੱਕ ਕੇਬਲ ਫਾਇਰ ਜਿਹੜੀ ਹੈ ਇਸ ਟਾਈਮ ਲੱਗੀ ਹੋਈ, ਉਸ ਦਾ ਨਾਮ ਕੇਬਲ ਫਾਇਰ ਆ ਤੇ ਕਹਿੰਦੇ ਤੇਜ਼ੀ ਦੇ ਨਾਲ ਉਹ ਫੈਲ ਰਹੀ ਆ। ਕਮੀਨੋ ਕਰਕੇ ਜਿਹੜਾ ਇੱਕ ਸ਼ਹਿਰ ਆ ਉਸ ਦੇ ਇਰਦ ਗਿਰਦ ਇਹ ਇਸ ਟਾਈਮ ਲੱਗੀ ਆ। 3 ਮੀਲ ਉਸ ਤੋਂ ਜਿਹੜਾ ਇਹ ਦੂਰ ਆ। ਹੁਣ ਤੱਕ ਉੱਥੇ ਵੀ ਕਈ ਘਰਾਂ ਨੂੰ ਉਹਨਾਂ ਨੇ ਇਵੈਕੂਏਟ ਜਿਹੜਾ ਆ ਉਹ ਕਰਾਇਆ। ਅਲਟਰਾਡੋ ਨੈਸ਼ਨਲ ਫੋਰੈਸਟ ਨੇ ਇਸ ਦੇ ਬਾਰੇ ਜਿਹੜੀ ਉਹ ਅੱਜ ਜਾਣਕਾਰੀ ਜਿਹੜੀ ਉਹ ਦਿੱਤੀ ਹੈ ਵੀ ਤਕਰੀਬਨ 4:15 ਵਜੇ ਦੱਸਿਆ ਸੀਗਾ। ਜਦੋਂ ਉਹਨਾਂ ਨੇ ਦੱਸਿਆ ਉਦੋਂ 10 ਏਕੜ ਦੇ ਵਿੱਚ ਫੈਲਦੀ ਸੀ ਤੇ ਕਹਿੰਦੇ ਵੀ ਤੇਜ਼ ਹਵਾਵਾਂ ਦੇ ਵਹਾਅ ਤੇ ਸੋਕੇ ਦੇ ਚੱਲਦਿਆਂ ਇਹ ਅੱਗ ਹੋਰ ਵੀ ਜ਼ਿਆਦਾ ਫੈਲ ਸਕਦੀ ਆ। ਸੋ ਜਿੱਦਾਂ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ, ਅੱਗਾਂ ਦਾ ਸੀਜ਼ਨ ਜੁਲਾਈ ਤੋਂ ਅਕਤੂਬਰ ਤੱਕ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਾ ਜਿਹੜਾ ਆ, ਹਾਈ ਅਲਰਟ, ਹਾਈ ਡੇਂਜਰ ਜਿਹੜਾ ਉਸ ਦੇ ਵਿੱਚ ਰਹਿੰਦਾ ਆ। ਸੋ ਸੈਕਰਾਮੈਂਟੋ ਦੇ ਇਰਦ ਗਿਰਦ ਜਿਹੜਾ ਇਲਾਕਾ ਅਲਟਰਾਡੋ ਕਾਉਂਟੀ ਆ, ਉੱਥੇ ਇੱਕ ਨਵੀਂ ਅੱਗ ਲੱਗੀ ਆ। ਜੀ। ਬੇਕਰਸਫੀਲਡ ਵੱਲ ਚਲੀਏ। ਬੇਕਰਸਫੀਲਡ ਕਾਲਜ ਸਮਰ ਦੇ ਵਿੱਚ ਤੀਜੇ ਤੇ ਚੌਥੇ ਗ੍ਰੇਡ ਦੇ ਜੋ ਸਟੂਡੈਂਟਸ ਆ ਉਹਨਾਂ ਨੂੰ ਇੱਕ ਕਲਾਸ ਦੇ ਰਹੇ ਆ ਸ਼ੈਫਟਰ ਲਾਇਬ੍ਰੇਰੀ ਲਰਨਿੰਗ ਸੈਂਟਰ ਦੇ ਵਿੱਚ। ਇਹ ਕਲਾਸ ਹਰ ਰੋਜ਼ 1 ਘੰਟੇ ਦੀ ਹੋਊਗੀ। ਡਾਕਟਰ ਕੈਥਲੀਨ ਮਰਫੀ ਪੈਡਰੀਸ਼ੀਅਨ ਹੈਗੇ ਆ ਬੇਕਰਸਫੀਲਡ ਮੈਮੋਰੀਅਲ ਹਸਪੀਟਲ ਦੇ। ਉਹਨਾਂ ਦੇ ਮੁਤਾਬਕ ਜੋ ਬੱਚੇ ਆ ਉਹਨਾਂ ਨੂੰ ਉਹਨਾਂ ਦੀ ਬੋਡੀ ਦੇ ਬਾਰੇ ਟੀਚ ਕੀਤਾ ਜਾਊਗਾ। ਬੇਸਿਕਸ ਕੀ ਹੁੰਦੇ ਬੋਡੀ ਦੇ, ਕਿੱਦਾਂ ਇਹ ਕੰਮ ਕਰਦੀ ਆ, ਕਿੱਦਾਂ ਸਟਾਪ ਹੋ ਜਾਂਦੀ ਆ, ਕਿੱਦਾਂ ਇਸ ਨੂੰ ਅਸੀਂ ਦੁਬਾਰਾ ਕੀ ਫੇਰ ਵਰਕ ਕਰ ਸਕਦੇ ਹੈਗੇ ਆ। ਸੋ ਇਹ ਸਮਰ ਕੈਂਪ 1 ਵਜੇ ਤੋਂ ਲੈ ਕੇ 2 ਵਜੇ ਤੱਕ ਲੱਗਦਾ ਹੈਗਾ ਆ। ਤੇ ਹਜੇ ਕਾਫੀ ਚੱਲਣਾ। ਜਿਹੜੇ ਲੋਕ ਆਪਣੇ ਬੱਚਿਆਂ ਨੂੰ ਜੋ ਉਹਨਾਂ ਦੇ 3rd ਤੇ 4th ਗ੍ਰੇਡ ਦੇ ਹੈਗੇ ਆ ਰਜਿਸਟਰ ਕਰਾਉਣਾ ਚਾਹੁੰਦੇ ਉਹ ਰਜਿਸਟਰ ਵੀ ਕਰਾ ਸਕਦੇ ਹੈਗੇ ਆ। ਤੇ ਬੇਕਰਸਫੀਲਡ ਦੇ ਵਿੱਚ ਇੱਕ 58 ਸਾਲਾਂ ਦਾ ਬਜ਼ੁਰਗ ਉਹ ਪੂਲ ਦੇ ਵਿੱਚ ਹੀ ਸਾਊਥ ਵੈਸਟ ਬੇਕਰਫੀਲਡ ਏਰੀਆ ਆ, ਉਹਦੀ ਡੈਥ ਹੋ ਗਈ ਹੈਗੀ ਆ। ਇਹ ਜੋ ਸਮਰ ਵਾਲਾ ਟਾਈਮ ਹੁੰਦਾ ਆ ਇਹਦੇ ਵਿੱਚ ਬਹੁਤ ਸਾਰੇ ਲੋਕ ਪੂਲ ਦੇ ਵਿੱਚ ਜਾਂਦੇ ਆ ਤੇ ਮੌਤਾਂ ਦੀ ਗਿਣਤੀ ਵੀ ਕਈ ਵਾਰੀ ਵੱਧਦੀ ਆ। ਆਪਾਂ ਸਾਰਿਆਂ ਨੂੰ ਖਾਸ ਕਰਕੇ ਬੱਚਿਆਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿਉਂਕਿ CDC ਦੇ ਮੁਤਾਬਕ ਜੋ ਬੱਚੇ ਆ ਉਹਨਾਂ ਦੇ ਡੁੱਬਣ ਦੇ ਕਾਫੀ ਜ਼ਿਆਦਾ ਚਾਂਸ